ਮੁਰਦਾ ਬੋਲੇਗਾ ਤੇ ਕਫਨ ਹੀ ਪਾੜੇਗਾ। ਮੁਰਦਾ ਤੇ ਕਦੀ ਬੋਲਦਾ ਹੀ ਨਹੀਂ। ਤੇ ਜੇ ਬੋਲੇਗਾ ਤੇ ਫਿਰ ਜਿਸ ਤਰ੍ਹਾਂ ਫਿਰ ਉਹਨੇ ਕਫਨ ਹੀ ਪਾੜ ਕੇ ਪਰਾਂ ਸੁੱਟਣਾ ਵੀ ਯਾਰ ਮੈਨੂੰ ਕਿਤੇ ਤੁਸੀਂ ਮੈਨੂੰ ਜਿਉਂਦੇ ਨੂੰ ਹੀ ਤੁਸੀਂ ਨੱਪ ਛੜਨ ਲੱਗੇ ਹੋ। ਤੋ ਇਹ ਸਗਮੀ ਮੁਰਾਦ ਉਹਨਾਂ ਲੋਕਾਂ ਦੀ ਏ, ਮਿਸਾਲ ਉਹਨਾਂ ਲੋਕਾਂ ਦੀ ਏ ਕਿ ਜਿਹੜੇ ਲੋਕ ਮੀਸਣੇ ਹੁੰਦੇ ਨੇ ਜਿੱਥੇ ਭਾ ਬਲੇ ਉਹੋ ਹੀ ਥਾਂ ਜਲੇ। ਇਸ ਅਖਾਣ 'ਚ ਦੱਸਿਆ ਗਿਆ ਜਿਹੜੀ ਥਾਂ ਤੇ ਕਿਸੇ ਘਰ 'ਚ ਜੇ ਅੱਗ ਲੱਗਦੀ ਏ ਤੇ ਉਹ ਘਰ ਦਾ ਜਾੜਾ ਹੋ ਜਾਂਦਾ ਹੈ। ਅਗਰ ਨਫ਼ਰਤ ਦੀ ਅੱਗ ਏ ਤੇ ਫਿਰ ਵੀ ਜਾੜਾ, ਜੇ ਕਪਾਤੇ ਲੜਾਈ ਏ ਝਗੜਾ ਏ, ਇੱਕ ਅੱਗ ਦੀਆਂ ਕਿਸਮਾਂ ਨੇ ਨਾ ਜੀ। ਇਹ ਜੰਗ ਵੀ ਤੇ ਇੱਕ ਅੱਗ, ਜੰਗ ਵੀ ਜਿਹੜੀ ਏ ਇਹ ਵੀ ਅੱਗ ਹੈ। ਮਰਦ ਘਰ ਨੂੰ ਕਈਆਂ ਨਾਲ ਵੀ ਢਾਏ ਤੇ ਨਹੀਂ ਢਾ ਸਕਦਾ। ਹਾਂਜੀ। ਤੇ ਜੇ ਔਰਤ ਸੂਈ ਨਾਲ ਵੀ ਢਾਏ ਤੇ ਢਾ ਲੈਂਦੀ ਏ। ਸੁਘੜ ਸਿਆਣੀਆਂ ਜਿਹੜੀਆਂ ਬੀਬੀਆਂ ਨੇ ਉਹੀ ਘਰਾਂ ਦੀ ਘਰ ਬਣਾਉਂਦੀਆਂ ਨੇ। ਮਰਦ ਜਿੰਨੀ ਮਰਜ਼ੀ ਕਮਾਈ ਪੇ ਕਰਨ, ਹਾਂਜੀ, ਉਹ ਅਗਰ ਸਮਝਦਾਰ ਹੋਣਗੀਆਂ ਤੇ ਘਰ ਦਾ ਕੁਝ ਬਣੇਗਾ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪਿਆਰਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਸਾਹਿਬੋ, ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅਸੀਂ ਕੱਲ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤੀ ਸੀ ਕਿ ਅੱਲਾਹ ਪਾਕ ਸੱਚੇ ਸਾਹਿਬ ਦੀ ਮਿਹਰ ਦੇ ਨਾਲ ਤੇ ਤੁਹਾਡੇ ਤਾਵਨ ਦੇ ਨਾਲ, ਤੁਹਾਡੇ ਖਲੂਸ, ਪਿਆਰ, ਮੁਹੱਬਤ ਤੇ ਹਲਾਸ਼ੇਰੀ ਦੀ ਛਤਰ ਛਾਵੇਂ ਅਸੀਂ ਆਪਣੇ ਅਖਾਣਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੀ, ਪੰਜਾਬੀ ਅਖਾਣਾਂ ਦਾ ਮਤਲਬ ਤੇ ਉਹਨਾਂ ਦੀ ਵਿਆਖਿਆ, ਉਹਨਾਂ ਦੀ ਤਸ਼ਰੀਹ ਤੁਹਾਡੇ ਤਾਈਂ ਪਹੁੰਚਾਉਣ ਵਾਲਾ ਸਾਡਾ ਜਿਹੜਾ ਸਿਲਸਿਲਾ ਅਸਾਂ ਸ਼ੁਰੂ ਕੀਤਾ ਹੋਇਆ ਸੀ, ਉਹਦੇ 200 ਪ੍ਰੋਗਰਾਮਸ ਮਾਸ਼ਾਅੱਲਾ ਮੁਕੰਮਲ ਹੋ ਚੁੱਕੇ ਨੇ। ਪਿਆਰਿਓ, ਸਾਡੇ ਬਹੁਤ ਸਾਰੇ ਵੀਰਾਂ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਬਜ਼ੁਰਗਾਂ ਨੇ, ਸਾਡੇ ਬੱਚਿਆਂ ਨੇ, ਸਾਡੇ ਧੀਆਂ ਪੁੱਤਰਾਂ ਨੇ ਸਾਨੂੰ ਆਪਣੇ ਕਮੈਂਟਸ ਰਾਹੀਂ, ਆਪਣੇ WhatsApp ਮੈਸੇजेस ਦੇ ਜ਼ਰੀਏ, ਆਪਣੇ ਟੈਲੀਫੋਨ ਕਾਲਸ ਦੇ ਜ਼ਰੀਏ ਸਾਨੂੰ ਮੁਬਾਰਕਾਂ ਦਿੱਤੀਆਂ ਔਰ ਸਾਡੀ ਸੇਵਾ ਨੂੰ ਸਰਾਇਆ ਜਿਹੜੀ ਅਸੀਂ ਆਪਣੀ ਮਾਂ ਬੋਲੀ ਦੀ ਕਰ ਰਹੇ ਹਾਂ। ਪਿਆਰਿਓ, ਅਸੀਂ ਉਹਨਾਂ ਸਾਰਿਆਂ ਦੇ ਡਾਢੇ ਮਸ਼ਕੂਰ ਹਾਂ। ਸਾਡੇ ਕੁਝ ਮਿੱਤਰ ਅਜਿਹੇ ਨੇ ਜਿਨ੍ਹਾਂ ਆਪਣੇ ਵੀਡੀਓ ਮੈਸੇजेस ਬਣਾ ਕੇ ਸਾਨੂੰ ਭਿਜਵਾਏ ਨੇ, ਜਿਨ੍ਹਾਂ ਦੇ ਵਿੱਚ ਸ਼ਾਮਿਲ ਨੇ ਸਾਡੇ ਬੜੇ ਹੀ ਪਿਆਰੇ ਵੀਰ, ਸਾਡੇ ਪਰਮਾਨੈਂਟ ਵਿਊਅਰ ਜਨਾਬ ਆਸਨ ਹਮੀਦ, ਜਿਹੜੇ ਕਿ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਵਸਦੇ ਨੇ। अस्सलाम वालेकुम जावेद भाई जी। जावेद भाई की हाल चाल है? ठीक ठाक हो सर मैं हसन हमीद कर रहा एक दफ़ा फिर थोड़ी खिदमत हाज़र अमेरिका की रियासत पेंसिल्वेनिया चो
ਸਰ ਤੁਹਾਨੂੰ ਮੈਂ 200ਵੇਂ ਪ੍ਰੋਗਰਾਮ ਦੀ ਬੜੀ ਮੁਬਾਰਕਬਾਦ ਹੋਵੇ ਤੁਹਾਨੂੰ। ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੁਹਾਡੀ ਔਰ ਬਾਜਵਾ ਸਾਹਿਬ ਦੀਆਂ ਕੋਸ਼ਿਸ਼ਾਂ ਨੇ ਬੜੀਆਂ ਜ਼ਬਰਦਸਤ ਨੇ ਪੰਜਾਬੀ ਜ਼ੁਬਾਨ ਲਈ। ਅੱਲਾਹ ਤਾਲਾ ਤੁਹਾਨੂੰ ਇਸੇ ਤਰ੍ਹਾਂ ਹੀ ਕਾਇਮ ਦਾਇਮ ਰੱਖੇ ਔਰ ਤੁਸੀਂ ਇਸੇ ਤਰ੍ਹਾਂ ਹੀ ਪੰਜਾਬੀ ਜ਼ੁਬਾਨ ਲਈ ਕੰਮ ਕਰਦੇ ਰਹੋ ਜਨਾਬ। ਤੇ 200ਵੇਂ ਪ੍ਰੋਗਰਾਮ ਦੀ ਬੜੀ ਮੁਬਾਰਕ ਹੋਵੇ ਜਨਾਬ ਤੁਹਾਨੂੰ। ਇਸੇ ਤਰ੍ਹਾਂ ਦੁਬਈ ਦੇ ਵਿੱਚ ਮੁਕੀਮ ਨੇ ਸਾਡੇ ਵੀਰ ਤਾਹਿਰ ਮੁਨੀਰ ਤਾਹਿਰ ਸਾਹਿਬ। ਉਹਨਾਂ ਬੜਾ ਹੀ ਪਿਆਰਾ ਇੱਕ ਵੀਡੀਓ ਮੈਸੇਜ ਬਣਾ ਕੇ ਤੇ ਸਾਨੂੰ ਭੇਜਿਆ। ਨੇਕ ਜਜ਼ਬਾਤ ਦਾ ਤੇ ਦੁਆਵਾਂ ਦਾ ਇਜ਼ਹਾਰ ਕੀਤਾ ਹੈ ਸਾਡੇ ਵਾਸਤੇ, ਸਾਡੇ ਟੀਵੀ ਚੈਨਲ ਵਾਸਤੇ, ਪੰਜਾਬੀ ਮਾਂ ਬੋਲੀ ਦੇ ਵਾਸਤੇ। ਮੇਲਾ ਟੀਵੀ ਦੇ ਦੇਖਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਜਿੱਥੇ ਜਿੱਥੇ ਉਹ ਮੌਜੂਦ ਨੇ, ਦੁਨੀਆ ਦੇ ਜਿਸ ਵੀ ਕੋਨੇ 'ਚ ਮੌਜੂਦ ਨੇ, ਸਭ ਨੂੰ ਦੁਬਈ ਤੋਂ ਤਾਹਿਰ ਮੁਨੀਰ ਤਾਹਿਰ ਦਾ ਸਲਾਮ। ਮੇਲਾ ਟੀਵੀ ਮੈਂ ਇੱਕ ਅਰਸੇ ਤੋਂ ਬਾਕਾਇਦਗੀ ਨਾਲ ਦੇਖ ਰਿਹਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਇੱਕ ਦਿਨ ਅਚਾਨਕ YouTube ਤੇ 6ਵੀਂ ਜਾਂ 7ਵੀਂ ਕਿਸ਼ਤ ਦੇਖਣ ਨੂੰ ਮਿਲ ਗਈ ਕਿ ਜਦੋਂ ਮੈਂ ਡਾਕਟਰ ਜਾਵੇਦ ਸਾਹਿਬ ਨੂੰ ਤੇ ਬਾਬਾ ਜੀ ਅਹਿਸਾਨ ਬਾਜਵਾ ਸਾਹਿਬ ਨੂੰ ਦੇਖਿਆ ਤੇ ਐਸਾ ਲੱਗਾ ਕਿ ਜਿਵੇਂ ਇਹਨਾਂ ਦੋਵੇਂ ਸ਼ਖਸੀਅਤ ਨੂੰ ਮੈਂ ਮਿਲਿਆ ਤੇ ਦੇਖਿਆ ਇਹਨਾਂ ਨੂੰ ਕਿਸ ਜਗ੍ਹਾ। ਇਤਨੀ ਅਪਨਾਈਅਤ। ਬਹਰਹਾਲ ਉਹ ਤਲਕ ਬਾਅਦ 'ਚ ਥੋੜ੍ਹਾ ਬਹੁਤਾ ਨਿਕਲ ਹੀ ਆਇਆ, ਲੇਕਿਨ 6ਵੇਂ ਪ੍ਰੋਗਰਾਮ ਤੋਂ ਬਾਅਦ ਮੈਂ ਤਾਂ ਕੋਈ ਪ੍ਰੋਗਰਾਮ ਮਿਸ ਨਹੀਂ ਕੀਤਾ। 100ਵਾਂ ਪ੍ਰੋਗਰਾਮ ਵੀ ਆਇਆ ਤੇ ਹੁਣ 200ਵਾਂ ਪ੍ਰੋਗਰਾਮ ਵੀ ਆਇਆ। 200 ਪ੍ਰੋਗਰਾਮ ਪੂਰੇ ਹੋਣ ਦੇ ਉੱਤੇ ਮੈਂ ਡਾਕਟਰ ਜਾਵੇਦ ਸਾਹਿਬ ਨੂੰ ਤੇ ਅਹਿਸਾਨ ਬਾਜਵਾ ਸਾਹਿਬ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨਾ। ਯਕੀਨਨ ਪੰਜਾਬੀ ਦੀ ਇੱਕ ਬਹੁਤ ਵੱਡੀ ਖਿਦਮਤ ਇਹ ਲੋਕ ਸਰ ਅੰਜਾਮ ਦੇ ਰਹੇ ਨੇ ਇਸ ਦੌਰ ਦੇ ਵਿੱਚ, ਜਦੋਂ ਕਿ ਪੰਜਾਬੀ ਦਾ ਇਹ ਸਮਝੋ ਕਿ ਸਿਲਸਿਲਾ ਜ਼ਵਾਲ ਪਜ਼ੀਰ ਹੈ, ਲੇਕਿਨ ਇਹਨਾਂ ਦੋਵਾਂ ਸ਼ਖਸੀਅਤਾਂ ਨੇ ਪੰਜਾਬੀ ਨੂੰ ਤੇ ਪੰਜਾਬ ਨੂੰ ਜ਼ਿੰਦਾ ਰੱਖਿਆ। ਮੇਲਾ ਟੀਵੀ ਇੱਕ ਦਿਲਚਸਪ ਤਰੀਨ ਪ੍ਰੋਗਰਾਮ ਹੈ ਕਿ ਜਿਹਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਬਾਰੇ ਜਾਣਦੇ ਹਾਂ, ਪੰਜਾਬੀਆਂ ਦੇ ਬਾਰੇ ਜਾਣਦੇ ਹਾਂ, ਪੁਰਾਣੇ ਜਿਹੜੇ ਲੋਕ ਸਨ ਉਹਨਾਂ ਦੇ ਬਾਰੇ ਬੜੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ। ਖਾਸ ਤੌਰ ਤੇ ਜਾਵੇਦ ਸਾਹਿਬ ਅੱਛੇ ਅਖਾਣ ਲੈ ਕੇ ਅਹਿਸਾਨ ਬਾਜਵਾ ਸਾਹਿਬ ਕੋਲ ਜਾਂਦੇ ਨੇ ਤੇ ਉਹਦੀ ਫਿਰ ਮਤਲਬ ਉਹਦੀ ਤਸ਼ਰੀਹ ਵਗੈਰਾ ਪੁੱਛਦੇ ਨੇ। ਬਾਬਾ ਜੀ ਅਹਿਸਾਨ ਬਾਜਵਾ ਤੇ ਡਾਕਟਰ ਜਾਵੇਦ ਸਾਹਿਬ ਯਕੀਨਨ ਇਲਮ ਦਾ ਇੱਕ ਮੰਬਾ ਨੇ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਦੇ, ਤੰਦਰੁਸਤੀ ਦੇ, ਹਯਾਤੀ ਦੇ, ਲੰਬੀ ਉਮਰ ਦੇਵੇ ਤੇ ਇਹ ਇਸੇ ਤਰ੍ਹਾਂ ਹੀ ਪੰਜਾਬੀ ਦੀ ਖਿਦਮਤ ਕਰਦੇ ਰਹਿਣ ਤੇ ਸਾਨੂੰ ਓਵਰਸੀਜ਼ ਬੈਠੇ ਪਾਕਿਸਤਾਨੀਆਂ ਨੂੰ ਇਹੋ ਜਿਹੇ ਦਿਲਚਸਪ ਪ੍ਰੋਗਰਾਮ ਸੁਣਾਉਂਦੇ ਰਹਿਣ। ਯਕੀਨ ਕਰੋ ਕਿ ਜਦੋਂ ਇਹ ਪੰਜਾਬੀ ਠੇਠ ਪੰਜਾਬੀ ਬੋਲ ਰਹੇ ਹੁੰਦੇ ਨੇ ਨਾ, ਅਸੀਂ ਦੁਬਈ ਦੀ ਚਕਾ ਚੌਂਦ ਰੋਸ਼ਨੀ ਤੇ ਇੱਕ ਯਾਨੀ ਤੁਸੀਂ ਕਹਿ ਸਕਦੇ ਹੋ ਕਿ ਤਰੱਕੀ ਯਾਫਤਾ ਮੁਲਕ ਦੇ ਵਿੱਚ ਰਹਿੰਦੇ ਹੋਇਆ ਅਸੀਂ ਆਪਣੇ ਪਿੰਡ ਵਾਪਸ ਚਲੇ ਜਾਂਦੇ ਹਾਂ। ਆਪਣਾ ਪਿੰਡ ਯਾਦ ਆਉਂਦਾ ਹੈ, ਆਪਣਾ ਪੰਜਾਬ ਯਾਦ ਆ ਜਾਂਦਾ ਹੈ, ਆਪਣੇ ਪੁਰਾਣੇ ਲੋਕ ਯਾਦ ਆ ਜਾਂਦੇ ਨੇ। ਫਿਰ ਪੰਜਾਬੀ ਅਖਾਣ, ਫਿਰ ਜਿਸ ਤਰ੍ਹਾਂ ਬਾਬਾ ਜੀ ਦੀ ਤਸ਼ਰੀਹ ਕਰਦੇ ਨੇ, ਉਹ ਤਾਂ ਕਮਾਲ ਹੀ ਗੱਲ ਹੈ। ਯਾਨੀ ਕਿ ਤੁਹਾਡੇ ਜ਼ਿਹਨ 'ਚ ਵੀ ਨਹੀਂ ਗੱਲ ਹੁੰਦੀ ਕਿ ਅਖਾਣ ਕੀ ਆਇਆ ਤੇ ਇਹਦਾ ਮਤਲਬ ਕੀ ਹੋ ਸਕਦਾ ਹੈ। ਬਹਰਹਾਲ ਇਹ ਬਾਬਾ ਜੀ ਦਾ ਕਮਾਲ ਹੈ, ਉਹਨਾਂ ਦਾ ਇਲਮ ਹੈ। ਅੱਲਾਹ ਤਾਲਾ ਉਹਨਾਂ ਦੇ ਇਲਮ 'ਚ ਮਜ਼ੀਦ ਇਜ਼ਾਫਾ ਕਰੇ। ਪੜ੍ਹੀ ਲਿਖੀ ਸ਼ਖਸੀਅਤ ਨੇ। ਤੇ ਡਾਕਟਰ ਜਾਵੇਦ ਸਾਹਿਬ ਦਾ ਇਹ ਜ਼ਿਹਨ ਕਿ ਉਹਨਾਂ ਨੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇੱਕ ਬਹੁਤ ਵੱਡੀ ਖਿਦਮਤ ਹੈ। ਰੇਡੀਓ ਪਾਕਿਸਤਾਨ ਲਾਹੌਰ ਤੋਂ ਪ੍ਰੋਗਰਾਮ ਇੱਕ ਲੱਗਦਾ ਹੁੰਦਾ ਸੀ ਜਮਹੂਰ ਦੀ ਆਵਾਜ਼, ਬਾਅਦ 'ਚ ਉਹਦਾ ਨਾਮ ਹੋ ਗਿਆ ਸੋਨੀ ਧਰਤੀ, ਫਿਰ ਉਹਦਾ ਨਾਮ ਇੱਕ ਹੋਰ ਬਦਲ ਗਿਆ। ਉਹਨੂੰ ਕਰਦੇ ਸਨ ਨਿਜ਼ਾਮਦੀਨ ਤੇ ਕਾਮਦੀਨ ਸਾਹਿਬ। ਉਹਨਾਂ ਦੇ ਜਾਣ ਤੋਂ ਬਾਅਦ ਉਸ ਕਿਸਮ ਦੇ ਪੰਜਾਬੀ ਦੇ ਪ੍ਰੋਗਰਾਮ ਦਾ ਇੱਕ ਬਹੁਤ ਵੱਡਾ ਖਲਾ ਪੈਦਾ ਹੋ ਗਿਆ, ਜਿਹੜਾ ਕਿ ਇਹਨਾਂ ਦੋਵਾਂ ਸ਼ਖਸੀਅਤ ਨੇ ਪੂਰਾ ਕੀਤਾ, ਬਲਕਿ ਉਸ ਤੋਂ ਬਹੁਤ ਅੱਛਾ ਕੀਤਾ। ਖਾਸ ਤੌਰ 'ਤੇ ਪੰਜਾਬੀ ਅਖਾਣ ਜਿਹੜੇ ਨੇ ਨਾ, ਇਹ ਤਾਂ ਕਮਾਲ ਹੀ ਗੱਲ ਹੈ। ਇੱਕ ਇਲਮ ਦਾ ਖਜ਼ਾਨਾ ਨੇ, ਚੰਦ ਅਲਫਾਜ਼ ਤੇ ਉਸ ਤੋਂ ਬਾਅਦ ਉਹਦੀ ਤਸ਼ਰੀਹ, ਇਹ ਤਾਂ ਬਸ ਬੜੀ ਕਮਾਲ ਦੀ ਗੱਲ ਹੈ। ਬਹਰਹਾਲ ਜੀ ਇਹਨਾਂ ਦੋਵਾਂ ਸ਼ਖਸੀਅਤ ਨੂੰ ਮੇਰੇ ਵੱਲੋਂ ਸਲਾਮ। ਪਿਆਰਿਓ, ਇੱਕ ਸਾਡੇ ਹੋਰ ਬੜੇ ਉੱਗੇ ਤੇ ਨਿੱਘੇ ਵੀਰ ਸ਼ਾਹਿਦ ਇਜਾਜ਼ ਸਾਹਿਬ ਫੈਸਲਾਬਾਦ ਵਸਦੇ ਨੇ। ਉਹਨਾਂ ਬੜਾ ਖੂਬਸੂਰਤ ਆਪਣਾ ਵੀਡੀਓ ਮੈਸੇਜ ਸਾਨੂੰ ਭਿਜਵਾਇਆ ਹੈ। अस्सलाम वालेकुम जी डॉक्टर साहब, बहुत ਤੁਹਾਡੀ ਮਿਹਰਬਾਨੀ ਜਨਾਬ। ਤੁਸੀਂ ਜਿਹੜਾ ਕੋਸ਼ਿਸ਼ ਕਰ ਬਾਜ਼ਾਰ ਦੇ ਪ੍ਰੋਗਰਾਮ ਹੁੰਦਾ ਜੀ ਤਕਰੀਬਨ 35-40 ਮਿੰਟ ਦਾ, ਅੱਧੇ ਘੰਟੇ ਦਾ, ਲੇਕਿਨ ਇਸ ਦੇ ਪਿੱਛੇ ਤੁਹਾਡੀ ਕਾਬਿਸ਼ ਔਰ ਮਿਹਨਤ ਔਰ ਕੋਸ਼ਿਸ਼, ਤੁਸੀਂ ਕਿਹੜੀ ਜਗ੍ਹਾ ਤੋਂ ਰੈਫਰੈਂਸ ਲੱਭਦੇ ਹੋਣੇ ਔਰ ਫਿਰ ਅਥੈਂਟੀਕੇਸ਼ਨ ਉਹਦੀ ਮੁਸਨਦ ਹਵਾਲਾ ਜਾਤ ਔਰ ਲਫ਼ਜ਼ ਸਹੀ ਕਿਹੜਾ ਔਰ ਕਿਹੜੀ ਮਤਲਬ ਹੈ ਨੇ ਅਖਾਣ, ਉਹ ਇੱਕ ਬਹੁਤ ਮਿਹਨਤ ਤਲਬ ਕੰਮ ਹੈ ਜਿਹੜਾ ਤੇ ਸਾਨੂੰ ਸਿਰਫ ਅੱਧੇ ਘੰਟੇ ਦਾ ਹੋਇਆ ਨਜ਼ਰ ਆਉਂਦਾ ਹੈ, ਲੇਕਿਨ ਉਹ ਜਨਾਬ ਕੋਈ ਤਕਰੀਬਨ ਉਹ ਹੁੰਦਾ ਹੋਣਾ ਤੁਹਾਡਾ 5-6 ਘੰਟੇ ਲੱਗਦੇ ਹੋਣੇ। ਬੜੀ ਮਿਹਨਤ ਹੈ ਜੀ। ਪੰਜਾਬੀ ਪਿਛਲੇ ਦਿਨਾਂ 'ਚ ਤੁਸੀਂ ਜਿਹੜਾ ਗਿਫਟ ਯੂਨੀਵਰਸਿਟੀ ਦਾ ਪ੍ਰੋਗਰਾਮ ਕੀਤਾ ਉਹ ਵੀ ਬਹੁਤ ਅੱਛਾ ਸੀ।
ਮਾਸ਼ਾਅੱਲਾ ਬਹੁਤ ਉਹਦੇ ਵਿੱਚ ਯਾਨੀ ਕਿ ਤੁਸੀਂ ਕਲਚਰਲ ਡੇ ਜਿਸ ਤਰ੍ਹਾਂ ਉਹਨਾਂ ਦਾ ਮਨਾਇਆ ਜੀ, ਔਰ ਪੰਜਾਬੀ ਵਾਸਤੇ ਜਿਹੜੀ ਤੁਹਾਡੀ ਖਿਦਮਤ ਹੈ ਜੀ, ਬਾਜ਼ਾਰ ਇੱਕ ਮਾਮੂਲੀ ਜਿਹੀ ਲੱਗਦੀ ਲੇਕਿਨ ਬਹੁਤ ਵੱਡੀ ਹੈ ਜੀ। ਤੁਸੀਂ ਇੱਕ ਐਸਾ ਦਰਖਤ ਬੀਜ ਰਹੇ ਹੋ ਜਿਹੜਾ ਯਾਨੀ ਕਿ ਮੁਸਤਕਬਲ 'ਚ ਜਾ ਕੇ ਇੱਕ ਤਨਾਵਰ ਦਰਖਤ ਬਣ ਜਾਏਗਾ ਜੀ। ਪਿਆਰਿਓ, ਤੁਸਾਂ ਸਾਡੇ ਪਿਆਰੇ ਵੇਖਣ ਵਾਲਿਆਂ ਦੇ ਬੜੇ ਖੂਬਸੂਰਤ ਵੀਡੀਓ ਮੈਸੇजेस ਜਿਹੜੇ ਉਹਨਾਂ ਨੇ ਸਾਨੂੰ ਭਿਜਵਾਏ ਸਨ ਸਾਡੇ 200 ਪ੍ਰੋਗਰਾਮਸ ਦੀ ਤਕਮੀਲ ਦੇ ਉੱਤੇ, ਉਹ ਤੁਸਾਂ ਮੁਲਾਹਜ਼ਾ ਕੀਤੇ। ਆਓ ਹੁਣ ਚਲੀਏ ਤੁਹਾਡੇ ਭੇਜੇ ਹੋਏ ਸਵਾਲਾਤ ਤੇ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਔੜਕ ਜਾਣਾ ਹੈ ਮਰ ਵੇ, ਚੱਲ ਮੇਲੇ ਨੂੰ ਚਲੀਏ। ਕੋਈ ਇਹੋ ਜਿਹਾ ਮੇਲਾ ਜਿੱਥੇ ਬਾਬਾ ਬੁੱਲੇ ਸ਼ਾਹ ਦੀ ਖੁਸ਼ਬੂ ਹੋਵੇ, ਸ਼ਾਹ ਹੁਸੈਨ ਦੀ ਖੁਸ਼ਬੂ ਹੋਵੇ, ਹਜ਼ਰਤ ਸੁਲਤਾਨ ਰਫੀਨ ਦੀ ਖੁਸ਼ਬੂ ਹੋਵੇ, ਜਿੱਥੇ ਬਾਬਾ ਫਰੀਦ ਦੀ ਖੁਸ਼ਬੂ ਹੋਵੇ, ਜਿੱਥੇ ख्वाजा ਗੁਲਾਮ ਫਰੀਦ ਦੀ ਖੁਸ਼ਬੂ ਹੋਵੇ। ਕੋਈ ਅੰਦਰ ਦੀ ਗੱਲ ਹੋਏ, ਕੋਈ ਅੰਦਰ ਦਾ ਮੇਲਾ ਹੋਏ। ਇੱਕ ਅੰਦਰ ਦਾ ਮੇਲਾ ਲੱਗ ਗਿਆ ਜੀ, ਅਲਹਮਦੁਲਿਲਾ। ਜਨਾਬੇ ਜਾਵੇਦ ਅਕਰਮ ਸਾਹਿਬ ਦਾ ਜਿਹੜਾ ਮੇਲਾ ਨਿਊਜ਼ ਚੈਨਲ ਹੈ, ਇਹ ਉਹੀ ਮੇਲਾ ਜਿਹੜਾ ਇਹ ਸਾਰੇ ਮੇਲਿਆਂ ਦਾ ਪਤਾ ਦਿੰਦਾ ਹੈ। ਤੇ ਕਿਆ ਤੁਸੀਂ ਇਸ ਮੇਲੇ ਤੋਂ ਵਾਕਿਫ ਹੋ? ਜੇ ਨਹੀਂ ਹੈਗੇ ਤੇ ਅੱਜ ਹੀ ਮੇਲਾ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਕਹੋ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब जी। बिस्मिल्लाह डॉक्टर साहब, खैरियां आओ जी। की हाल चाल है जी? राजी बाजी हो? ठीक ठाक हो जी? अल्लाह पाक दा एहसान, तुहाड़ियां दुआवां मेरी सरकार है। बाजवा साहब, अमेरिका च वसदे ने साडे वीर जाहिद कुरैशी साहब, अक्सर साडे प्रोग्राम दे विच शिरकत करदे रहिंदे ने। उन्हां जनाब अखान भिजवाया कि मुर्दा बोलेगा ते कफन ही पाड़ेगा। ਹਾਂਜੀ, ਇਹਦੇ 'ਚ ਦੱਸਿਆ ਗਿਆ ਕਿ ਕੁਝ ਜਿਹੜੇ ਲੋਕ ਹੁੰਦੇ ਨੇ ਨਾ ਬਹੁਤ ਮੀਸਣੇ ਕਿਸਮ ਦੇ, ਜੀ ਜੀ, ਉਹ ਬੜਾ ਘੱਟ ਬੋਲਦੇ ਨੇ। ਉਹ ਬੜੇ ਮਤਲਬ ਇਹ ਕਿ ਡੂੰਘੇ ਕਿਸਮ ਦੇ ਸੁਭਾਅ ਦੇ ਹੁੰਦੇ ਨੇ। ਅੰਦਰ ਬਾਹਰ ਉਹਨਾਂ ਦਾ ਇੱਕ ਜਿਹਾ ਨਹੀਂ ਹੁੰਦਾ। ਤੇ ਉਹ ਚੁੱਪ ਕਰਨਗੇ, ਵੇਖੀ ਜਾਣਗੇ ਵੀ ਅਗਲਾ ਕੀ ਪਿਆ ਕਰਦਾ ਹੈ, ਕੋਈ ਗੱਲ ਕਿਸ ਤਰ੍ਹਾਂ ਦੀ ਕਰਦਾ, ਤੇ ਜਦੋਂ ਕਰਨਗੇ ਨਾ ਗੱਲ ਭੈੜੀ ਕਰਨਗੇ। ਜਦੋਂ ਉਹਨਾਂ ਕਰਨੀ ਹੈ ਕਦੀ ਚੰਗੀ ਕੀਤੀ ਨਹੀਂ। ਸਗਵੀਂ ਮੁਰਾਦ ਇੰਦੀ ਹੈ ਵੀ ਜਿਵੇਂ ਮੁਰਦਾ ਤੇ ਕਦੀ ਬੋਲਦਾ ਹੀ ਨਹੀਂ, ਤੇ ਜੇ ਬੋਲੇਗਾ ਤੇ ਫਿਰ ਜਿਸ ਤਰ੍ਹਾਂ ਫਿਰ ਉਹਨੇ ਕਫਨ ਹੀ ਪਾੜ ਕੇ ਪਰਾਂ ਸੁੱਟਣਾ ਵੀ ਯਾਰ ਮੈਨੂੰ ਕਿੱਥੇ ਤੁਸਾਂ, ਮੈਨੂੰ ਜਿਉਂਦੇ ਨੂੰ ਹੀ ਤੁਸਾਂ ਨੱਪ ਛੱਡਣ ਲੱਗੇ ਹੋ। ਤੋ ਇਹ ਸਗਵੀਂ ਮੁਰਾਦ ਉਹਨਾਂ ਲੋਕਾਂ ਦੀ ਏ, ਮਿਸਾਲ ਉਹਨਾਂ ਲੋਕਾਂ ਦੀ ਏ ਕਿ ਜਿਹੜੇ ਲੋਕ ਮੀਸਣੇ ਹੁੰਦੇ ਨੇ ਤੇ ਬੜੇ ਹੀ ਕਿਸਮ ਦੇ ਉਹਨਾਂ ਦੇ ਤੁਸੀਂ ਕਿਰਦਾਰ ਇੰਜ ਦਾ ਹੁੰਦਾ ਵੀ ਜਿਹਦੀ ਪੁੱਠ ਤੇ ਸਿੱਧ 'ਚ ਬੜਾ ਫਰਕ ਹੁੰਦਾ ਹੈ, ਉਹ ਸਮਝ ਨਹੀਂ ਆਉਂਦਾ। ਉਹ ਜਦੋਂ ਵੀ ਕੋਈ ਕਰਨਗੇ ਭੈੜੀ ਗੱਲ ਹੀ ਕਰਨਗੇ, ਚੰਗੀ ਗੱਲ ਉਹਨਾਂ ਦੇ ਮੂੰਹੋਂ ਨਹੀਂ ਨਿਕਲਦੀ। ਵਾਹ ਹਾਂਜੀ, ਤੇ ਉਹਨਾਂ ਦੀ ਕਰਤਵੀ ਜਿਹੜੀ ਹੋਏਗੀ ਭੈੜੀ ਹੋਏਗੀ। ਜਦੋਂ ਪਹਿਣਗੇ ਟੁੱਟ ਕੇ ਕਿਸੇ ਦੇ ਗਲ ਪੈ ਜਾਣਗੇ, ਅਚਨ ਚੇਤੀ ਚੁੱਪ ਕੀਤੇ ਪਤਾ ਨਹੀਂ ਲੱਗੇਗਾ ਵੀ ਇਹ ਮਤਲਬ ਇਸ ਤਰ੍ਹਾਂ ਦੇ ਕਦੀ ਹੋਇਆ ਹੀ ਨਹੀਂ। ਹਾਂਜੀ, तो ਉਹਦੀ ਇਹਦੇ ਨਾਲ ਮਿਸਾਲ ਦਿੱਤੀ ਗਈ। ਲਓ ਜੀ ਪਿਆਰਿਓ, ਜ਼ਾਹਿਦ ਕੁਰੈਸ਼ੀ ਸਾਹਿਬ ਸਾਨੂੰ ਜਿਹੜਾ ਅਖਾਨ ਭੇਜਿਆ ਸੀ ਨਾ ਕਿ ਮੁਰਦਾ ਬੋਲੇਗਾ ਤੇ ਕਫਨ ਹੀ ਪਾੜੇਗਾ। ਵੇਖੋ ਨਾ ਬਾਜਵਾ ਸਾਹਿਬ ਸਾਨੂੰ ਦੱਸਿਆ ਵੀ ਮੁਰਦਾ ਵੀ ਕਦੀ ਬੋਲਿਆ, ਮੁਰਦੇ ਨਹੀਂ ਬੋਲਦੇ। ਇੱਕ ਮਰ ਹੀ ਗਿਆ ਬੰਦਾ ਤੇ ਉਹਨੇ ਵਿਚਾਰੇ ਨੇ ਕੀ ਬੋਲਣਾ ਜਿਹਦੇ ਜਿਸਮ ਪਿੰਡੇ 'ਚ ਜਾਨ ਹੀ ਨਹੀਂ ਰਹੀ। ਤੇ ਜੇ ਫਿਰ ਉਹ ਬੋਲ ਪਵੇ ਤੇ ਫਿਰ ਅਨਹੋਣੀ ਹੀ ਹੋਣੀ ਹੈ ਨਾ। ਫਿਰ ਤੇ ਇਹਦਾ ਮਤਲਬ ਇਹ ਵੇ ਕਿ ਉਹ ਮਰਿਆ ਹੀ ਨਹੀਂ ਸੀ,
ਉਹ ਕਫਨ ਪਾੜ ਕੇ ਬਾਹਰ ਨਿਕਲ ਕੇ ਮੂੰਹ ਬਾਹਰ ਕੱਢ ਕੇ ਹੀ ਬੋਲੇਗਾ ਨਾ, ਕਿਉਂਕਿ ਮੁਰਦੇ ਨੂੰ ਤੇ ਮੁਰਦਾ ਸਮਝ ਕੇ ਅਸੀਂ ਕਫਨ ਦੇ ਵਿੱਚ ਕਫਨਾ ਕੇ ਤੇ ਅਸੀਂ ਤੇ ਉਹਨੂੰ ਕਬਰ 'ਚ ਜਾ ਕੇ ਦੱਬ ਦਿੰਦੇ ਆ। ਲੇਕਿਨ ਅਗਰ ਉਹ ਬੋਲ ਪਵੇ ਤੇ ਫਿਰ ਉਹ ਕਫਨ ਦੀ ਚਾਦਰ ਪਾੜ ਕੇ ਹੀ ਬਾਹਰ ਨਿਕਲੇਗਾ ਨਾ ਜੀ। ਸੋ ਅਜੇ ਬੰਦੇ ਵੱਲ ਬਾਜਵਾ ਸਾਹਿਬ ਆਖਦੇ ਨੇ ਪਏ ਵੀ ਇਸ ਅਖਾਨ ਦੇ ਵਿੱਚ ਸਾਡਾ ਗਹੁ ਕਰਵਾਇਆ ਗਿਆ, ਜਿਹੜਾ ਚੁੱਪ ਕਰਕੇ ਬਹਿ ਰਹਿੰਦਾ, ਵੇਂਦਾ ਰਹਿੰਦਾ, ਏਡਾ ਬੋਲਦਾ ਬੁਲਾਉਂਦਾ ਨਹੀਂ, ਗਾਲੜ ਨਹੀਂ ਹੁੰਦਾ, ਗੱਲਾਂ ਦਾ ਏਡਾ ਗਲਾਦੜ ਨਹੀਂ ਹੁੰਦਾ। ਅਵਲ ਤੇ ਉਹ ਹਿੱਸਾ ਹੀ ਨਹੀਂ ਲੈਂਦਾ, ਚੁੱਪ ਕਰਕੇ ਬਹਿ ਰਹਿੰਦਾ, ਵੇਖਦਾ ਰਹਿੰਦਾ ਆਲੇ ਦੁਆਲੇ ਕੀ ਹੁੰਦਾ ਪਿਆ। ਤੇ ਜੇ ਪਿਆਰਿਓ ਫਿਰ ਉਹ ਬੋਲਦਾ ਤੇ ਫਿਰ ਕੋਈ ਅਨਹੋਣੀ ਗੱਲ ਹੀ ਕਰਦਾ। ਬਾਜਵਾ ਸਾਹਿਬ ਜਿਵੇਂ ਦੱਸਿਆ ਕਿ ਫਿਰ ਉਹ ਭੈੜਾ ਹੀ ਕੋਈ ਲਫ਼ਜ਼ ਕੱਢੇਗਾ ਮੂੰਹੋਂ ਤੇ ਐਸਾ ਹੀ ਕੋਈ ਕੰਮ ਕਰੇਗਾ ਕਿ ਜਿਹੜਾ ਅਨਹੋਣਾ ਹੀ ਹੋਵੇ, ਜਿਹੜਾ ਕਿਸੇ ਦੇ ਵਹਿਮੋ ਗਮਾਨ 'ਚ ਵੀ ਨਾ ਹੋਵੇ ਕਿ ਯਾਰ ਇਹਨੇ ਇੰਜ ਦੀ ਗੱਲ ਕਰ ਦੇਣੀ ਸੀ, ਉਹ ਗੱਲ ਫਿਰ ਉਹ ਕਰਦਾ। ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ ਵੀਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਮੋਹਸਨ ਇਜਾਜ਼ ਕੁਰੈਸ਼ੀ ਸਾਹਿਬ ਜੀ ਜੀ ਜੀ, ਬੜੀ ਦੇਰ ਬਾਅਦ ਉਹਨਾਂ ਸਾਨੂੰ ਯਾਦ ਕੀਤਾ ਜੀ ਤੇ ਰਲਤ ਕੀਤੀ ਹੈ ਸਾਡੇ ਪ੍ਰੋਗਰਾਮ ਦੇ ਜੀ ਵਿੱਚ। ਜੀ ਜੀ, ਅਖਾਨ ਸਰ ਉਹਨਾਂ ਭੇਜਿਆ ਵੀ ਜਿੱਥੇ ਭਾ ਬਲੇ ਉਹੋ ਹੀ ਥਾਂ ਜਲੇ। ਹਾਂਜੀ, ਇਸ ਖਾਨ ਵਿੱਚ ਉਹਨਾਂ ਕੁਰੈਸ਼ੀ ਸਾਹਿਬ ਨੇ ਦੱਸਿਆ ਵੀ ਦੁਆ ਮੰਗਣੀ ਚਾਹੀਦੀ ਹੈ ਭਈ ਖੈਰ ਖਰੀਅਤ ਰਵੇ, ਨਹੀਂ ਤੇ ਜਿਹੜੀ ਧਰਤੀ ਦੇ ਉੱਤੇ ਅੱਗ ਬਲੇ, ਤੁਸੀਂ ਵੇਖਿਆ ਨਾ, ਉਹ ਜ਼ਮੀਨ ਵੀ ਸੜ ਜਾਂਦੀ ਹੈ, ਨਿਸ਼ਾਨ ਪੈ ਜਾਂਦਾ। ਹਾਂਜੀ, ਤੋਂ ਬਾਹ ਆਖਦੇ ਨੇ ਅੱਗ ਨੂੰ ਜੀ। ਤੇ ਇਸ ਅਖਾਣ ਵਿੱਚ ਦੱਸਿਆ ਗਿਆ ਜਿਹੜੀ ਥਾਂ ਤੇ ਕਿਸੇ ਘਰ 'ਚ ਜੇ ਅੱਗ ਲੱਗਦੀ ਏ ਤੇ ਉਹ ਘਰ ਦਾ ਜਾੜਾ ਹੋ ਜਾਂਦਾ ਹੈ। ਅਗਰ ਨਫ਼ਰਤ ਦੀ ਅੱਗ ਏ ਤੇ ਫਿਰ ਵੀ ਜਾੜਾ, ਜੇ ਕਪਾਤੇ ਲੜਾਈ ਏ ਝਗੜਾ ਏ, ਇੱਕ ਅੱਗ ਦੀਆਂ ਕਿਸਮਾਂ ਨੇ ਜੀ ਜੀ, ਇਹ ਜੰਗ ਵੀ ਤੇ ਇੱਕ ਅੱਗ, ਜੰਗ ਵੀ ਜਿਹੜੀ ਏ ਇਹ ਵੀ ਅੱਗ ਹੈ। ਇਹ ਜੰਗ ਵਿੱਚ ਇੱਕ ਦੂਜੇ ਅਲੱਗ ਹੀ ਸੁੱਟਦੇ ਨੇ ਨਾ ਬੈ ਮਜ਼ਾਇਲ ਤੇ ਜੇ ਉਹ ਸਾਰਾ ਸਿਲਸਿਲਾ ਤੇ ਗੋਲੇ ਚੋਲੇ ਤੇ ਇਹ ਉਹ। ਤੋ ਇਹ ਜਿਹੜੀਆਂ ਚੀਜ਼ਾਂ ਨੇ ਕੋਈ ਧਰਤੀ ਨੂੰ ਫੁੱਲ ਤੇ ਨਹੀਂ ਨਾ ਲਾਉਂਦੀਆਂ। ਹਾਂਜੀ, ਤੋ ਜਿਹੜੀ ਜਗ੍ਹਾ ਤੇ ਵੀ ਜੰਗ ਹੁੰਦੀ ਹੈ, ਮਤਲਬ ਇਹ ਵੇਖੋ ਨਾ, ਉਹ ਜੰਗ ਦੇ ਮੁਤਲਕ ਅੰਗਰੇਜ਼ੀ ਦਾ ਇੱਕ ਮਕੂਲਾ ਹੈ ਕਿ ਵਾਰ ਲੀਵਸ ਦਾ ਕੰਟਰੀਜ਼ ਵਿਦ 3 ਆਰਮੀਜ਼, ਏ ਆਰਮੀ ਆਫ ਮੋਰਨਰਸ, ਏ ਆਰਮੀ ਆਫ ਕ੍ਰਿਪਲਸ ਐਂਡ ਏ ਆਰਮੀ ਆਫ ਥੀਵਸ। ਵਾਹ, ਕਿ ਫੌਜ ਜਿਹੜੇ ਆਪਣਾ ਜੰਗ ਜਿਹੜੀ ਹੈ 3 ਫੌਜਾਂ ਛੱਡ ਜਾਂਦੀ ਏ। ਹਾਂਜੀ, ਇੱਕ ਲੂਲਿਆਂ ਲੰਗਿਆਂ ਦੀ ਫੌਜ ਤੇ ਇੱਕ ਮਤਲਬ ਇਹ ਕਿ ਰੋਣ ਪਿੱਟਣ ਵਾਲਿਆਂ ਦੀ, ਜਿਨ੍ਹਾਂ ਦੇ ਨਿਗਦੇ ਮਰ ਜਾਂਦੇ ਨੇ ਜੰਗ ਦੇ ਵਿੱਚ, ਮਾਤਮ ਤੇ ਕਰਨਾ। ਤੀਜੇ ਜਿਹੜੇ ਨੇ ਨਾ ਮਤਲਬ ਇਹ ਆ ਕਿ ਡਾਕੂਆਂ ਦੀ, ਕਿਉਂਕਿ ਜਦੋਂ ਜੰਗ ਤੋਂ ਬਾਅਦ ਲਾ ਕਾਨੂੰਨੀਅਤ ਹੁੰਦੀ ਹੈ ਤੇ ਡਾਕੂ ਫਿਰ ਵੇਖੋ ਨਾ, ਦੁਕਾਨ ਵਾਲੇ ਨੇ ਮਹਿੰਗਾਈ ਹੋ ਜਾਣੀ, ਉਹਨੇ ਉੱਥੇ ਡਾਕਾ ਮਾਰੀ ਜਾਣਾ। ਤੋ ਪੂਰੀ ਜਿਹੜੀ ਲਾਈਫ ਹੈ ਨਾ, ਉਹ ਜ਼ਿੰਦਗੀ ਜਿਹੜੀ ਹੈ ਨਾ, ਉਹ ਉਥਲ ਪੁਥਲ ਹੋ ਜਾਣੀ। ਹਾਂਜੀ, ਲੋ ਜੀ ਪਿਆਰਿਓ, ਅਖਾਨ ਭੇਜਿਆ ਸੀ ਸਾਡੇ ਵੀਰ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਨੇ ਭਈ ਜਿੱਥੇ ਭਾ ਬਲੇ ਉਹੋ ਹੀ ਥਾਂ ਜਲੇ, ਯਾਨੀ ਜਿੱਥੇ ਵੀ ਅੱਗ ਲੱਗੇ। ਬਜ਼ਾਹਰ ਤੇ ਇਸ ਅਖਾਨ ਦਾ ਇਹ ਹੀ ਮਤਲਬ ਹੈ ਨਾ ਵੀ ਜਿੱਥੇ ਅੱਗ ਬਾਲੀ ਜਾਂਦੀ ਹੈ, ਜਿੱਥੇ ਅੱਗ ਜਲਦੀ ਹੈ, ਉਹ ਥਾਂ ਜਿਹੜੀ ਹੈ ਉਹ ਵੀ ਥੱਲਿਓਂ ਬਲ ਜਾਂਦੀ ਹੈ, ਉਹ ਵੀ ਜਲਦੀ ਹੈ, ਉੱਥੇ ਨਿਸ਼ਾਨ ਪੈ ਜਾਂਦਾ ਸੜਨ ਦਾ, ਉਹ ਜਗ੍ਹਾ ਹੀ ਸੜ ਜਾਂਦੀ ਹੈ। ਤੇ ਪਿਆਰਿਓ, ਇਹਨੂੰ ਜੇ ਵਸੀਹ ਕਰਕੇ ਵੇਖੀਏ ਇਸੇ ਅਖਾਨ ਦੇ ਮਤਲਬ ਨੂੰ, ਤੇ ਇਹਦਾ ਇਹੋ ਹੀ ਮਤਲਬ ਹੈ ਬਾਜਵਾ ਸਾਹਿਬ ਜਿਵੇਂ ਸਮਝਾਇਆ ਕਿ ਅੱਗ ਨਫ਼ਰਤ ਦੀ ਹੋਵੇ, ਅੱਗ ਜੰਗ ਦੀ ਹੋਵੇ। ਇਹ ਵੇਖੋ ਨਾ, ਹੁਣ ਜੰਗ ਲੱਗੀ ਏ ਤੇ ਤੁਸੀਂ ਵੇਖਦੇ ਰਹੇ ਹੋ ਆਪਣੇ ਟੈਲੀਵਿਜ਼ਨਸ ਦੀਆਂ ਸਕਰੀਨਾਂ ਦੇ ਉੱਤੇ, ਜਿੱਥੇ ਕੋਈ ਮਿਜ਼ਾਈਲ ਡਿੱਗਦਾ ਰਿਹਾ ਹੈ, ਜਿੱਥੇ ਕੋਈ ਡਰੋਨ ਡਿੱਗਦਾ ਰਿਹਾ ਹੈ, ਜਿੱਥੇ ਕਿਸੇ ਨੇ ਵੀ ਕੋਈ ਬੰਬ ਮਾਰਿਆ ਹੈ, ਪਿਆਰਿਓ ਉੱਥੇ ਅੱਗ ਹੀ ਲੱਗੀ ਹੈ ਨਾ। ਤੇ ਅੱਗ ਲੱਗਦੀ ਏ, ਨਜ਼ਰ ਤੇ ਅੱਗ ਆਉਂਦੀ ਹੈ, ਲੇਕਿਨ ਮੁਤਾਸਰ ਉੱਥੋਂ ਦੀ ਜਿਹੜੀ ਜ਼ਮੀਨ ਹੈ ਨਾ ਜੀ, ਉਹ ਇਸ ਤਰ੍ਹਾਂ ਵੀ ਮੁਤਾਸਰ ਹੁੰਦੀ ਹੈ ਭਈ ਉਸ ਜ਼ਮੀਨ ਦੇ ਉੱਤੇ ਵਸਣ ਵਾਲੇ ਇਨਸਾਨ ਕੀ, ਜਾਨਵਰ ਕੀ, ਦਰਖਤ ਕੀ, ਪੌਦੇ ਕੀ, ਮਕਾਨ ਕੀ, ਹਰ ਸ਼ੈ ਜਲ ਜਾਂਦੀ ਹੈ ਵਿੱਚ ਹੀ। ਜਿੱਥੇ ਅੱਗ ਲੱਗਦੀ ਏ ਉਹ ਸਾਰਾ ਇਲਾਕਾ ਮੁਤਾਸਰ ਹੁੰਦਾ। ਇਸ ਅਖਾਨ ਜਿਹੜਾ ਆਖਿਆ ਗਿਆ ਨਾ ਵੀ ਜਿੱਥੇ ਭਾ ਬਲੇ ਉਹ ਥਾਂ ਜਲੇ, ਇਹਦਾ ਮਤਲਬ ਹੈ ਵੇ ਕਿ ਪੂਰੇ ਮਾਹੌਲ ਨੂੰ ਅੱਗ ਨਫ਼ਰਤ ਦੀ ਹੋਵੇ, ਅੱਗ ਉਜ ਲਾਈ ਜਾਏ, ਅੱਗ ਜੰਗ ਦੀ ਹੋਵੇ, ਕਿਸੇ ਵੀ ਕਿਸਮ ਦੀ ਅੱਗ ਹੋਵੇ, ਬਲਕਿ ਅੱਗ ਇਸ਼ਕ ਦੀ ਵੀ ਹੋਵੇ, ਤੇ ਉਹ ਵੀ ਕੱਖ ਨਹੀਂ ਸਾਬਤ ਰਹਿਣ ਦਿੰਦੀ। ਇਹ ਹੀ ਸਾਨੂੰ ਮਾਤੇ ਸਖਾਨ ਚ ਦਿੱਤੀ ਗਈ ਹੈ।
ਬਾਜਵਾ ਸਾਹਿਬ ਇੰਡੀਆ ਦੇ ਸ਼ਹਿਰ ਦਿੱਲੀ ਦੇ ਵਿੱਚ ਵਸਦੇ ਨੇ ਪ੍ਰੇਮ ਸ਼ਰਮਾ ਜੀ। ਸਾਡੇ ਬੜੇ ਪਿਆਰੇ ਵੀਰ ਨੇ, ਸਾਡੇ ਪੱਕੇ ਦਰਸ਼ਕ ਨੇ ਜੀ। ਉਹਨਾਂ ਜਨਾਬ ਖਾਨ ਭੇਜਿਆ ਭਈ ਮਰਦ ਘਰ ਨੂੰ ਕਈਆਂ ਨਾਲ ਵੀ ਢਾਏ ਤੇ ਨਹੀਂ ਢਾ ਸਕਦਾ। ਹਾਂਜੀ, ਤੇ ਜੇ ਔਰਤ ਸੂਈ ਨਾਲ ਵੀ ਢਾਏ ਤੇ ਢਾ ਲੈਂਦੀ ਹੈ। ਹਾਂਜੀ, ਇਸ ਖਾਨ 'ਚ ਦੱਸਿਆ ਗਿਆ ਵੀ ਜਿਹੜੇ ਸਮਝਦਾਰ ਲੋਕ ਨੇ ਨਾ ਜੀ, ਕਮਾਈ ਕਰਕੇ ਘਰਾਂ ਦੇ ਵਿੱਚ ਲਿਆਉਂਦੇ ਜੀ ਜੀ, ਤੇ ਜ਼ਾਹਰ ਮਰਦ ਨੇ ਤੇ ਕਮਾਈ ਕਰਕੇ ਲਿਆਂਦੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਉਹਦਾ ਤੇ ਦਿਲ ਨਹੀਂ ਨਾ ਕਰਦਾ। ਲੇਕਿਨ ਬੀਬੀਆਂ ਜਿਹੜੀਆਂ ਨੇ ਨਾ ਚਸਕੋਰੀ ਚਸਕੇ ਲਾਉਣ ਵਾਲੀ, ਹਾਂਜੀ ਹਾਂਜੀ, ਉਹ ਜਿਹੜੀਆਂ ਨੇ ਨਾ, ਉਹ ਸੂਈ ਦੇ ਨੱਕੇ ਚੋਂ ਵੀ ਉਹਦੇ ਨਾਲ ਵੀ ਸਾਰਾ ਕੰਮ ਕੇਰ ਕੇ ਸਾਰਾ ਕੁਝ ਘਰਾਂ ਦਾ ਉਜਾੜਾ ਕਰਨਾ ਚਾਹਣ ਤੇ ਕਰ ਦਿੰਦੀਆਂ ਨੇ ਜੀ ਜੀ। ਜਿਹੜੀਆਂ ਸੁਘੜ ਸਿਆਣਪ ਵਾਲੀਆਂ ਬੀਬੀਆਂ ਨੇ ਜੀ, ਉਹ ਘਰਾਂ ਦਾ ਵੇਖੋ ਨਾ, ਨਿੱਕੀਆਂ ਨਿੱਕੀਆਂ ਕਿਰਸਾਂ ਬਚਤਾਂ ਕਰਨੀਆਂ ਪੈਂਦੀਆਂ, ਨਿੱਕੀਆਂ ਨਿੱਕੀਆਂ ਬਚਤਾਂ ਕਰਕੇ ਤੇ ਘਰਾਂ ਦਾ ਕੁਝ ਬਣਦਾ ਹੈ ਜੀ। ਤੇ ਜਦੋਂ ਅਸੀਂ ਉਹ ਨਿੱਕੀਆਂ ਨਿੱਕੀਆਂ ਬਚਤਾਂ ਵੱਲ ਧਿਆਨ ਨਹੀਂ ਦਿਆਂਗੇ ਤੇ ਵੱਡੀ ਬੱਚਤ ਤੇ ਬਾਈਵਾਨਾਂ ਦੇ ਘਰਾਂ 'ਚ ਹੁੰਦੀ ਨਹੀਂ ਏਡੀ ਜ਼ਿਆਦਾ। ਹਾਂਜੀ ਹਾਂਜੀ, ਅਗਰ ਉਹ ਛੋਟਾ ਛੋਟਾ ਪੋਰਿਆ ਕਰਕੇ ਨਹੀਂ ਜੋੜਾਂਗੇ ਜੀ, ਤੇ ਫੇਰ ਘਰ ਦੀ ਕੋਈ ਸ਼ੈ ਨਹੀਂ ਬਣੇਗੀ। ਤੇ ਜਿਹੜੇ ਘਰ 'ਚ ਬੀਬੀ ਸੁਘੜ ਸਿਆਣੀ ਨਾ ਹੋਵੇ ਤੇ ਕੁਚੱਜੀ ਹੋਵੇ ਤੇ ਉਹ ਜਾਂ ਜ਼ਬਾਨ ਦੀ ਤੁਸੀਂ ਸਮਝ ਲਓ ਵੀ ਜੀਭ ਦੇ ਚਸਕੇ ਵਾਲੀ ਹੋਵੇ, ਤੇ ਉਹ ਜਿੰਨਾ ਮਰਜ਼ੀ ਮਰਦ ਜਿਹੜਾ ਨਾ ਕਮਾਈ ਕਰ ਕੇ ਘਰ 'ਚ ਲਿਆਏ, ਉਹ ਜਨਾਬ ਉਹ ਘਰ ਦਾ ਜਿਹੜਾ ਨਾ ਭੋਏ ਨੂੰ ਹੱਥ ਲਵਾ ਛੱਡਦੀ ਏ। ਘਰ ਦੇ ਭੋਏ ਨੂੰ ਹੱਥ ਲਵਾ ਛੱਡਦੀ ਏ। ਭੋਏ ਨੂੰ ਹੱਥ ਲਵਾਉਣਾ ਪੰਜਾਬੀ ਦਾ ਮੁਹਾਵਰਾ ਹੈ ਵੀ ਘਰ ਦਾ ਕੱਖ ਕੰਡਾ ਨਹੀਂ ਛੱਡਦੀ, ਉਹ ਘਰ ਦੀ ਬਰਬਾਦੀ ਕਰ ਛੱਡਦੀ ਏ। ਇਸ ਵਾਸਤੇ ਸੁਘੜ ਸਿਆਣੀਆਂ ਜਿਹੜੀਆਂ ਬੀਬੀਆਂ ਨੇ, ਉਹੀ ਘਰਾਂ ਦੀ ਘਰ ਬਣਾਉਂਦੀਆਂ ਨੇ। ਮਰਦ ਜਿੰਨੀ ਮਰਜ਼ੀ ਕਮਾਈ ਪੇ ਕਰਨ, ਹਾਂਜੀ, ਉਹ ਅਗਰ ਸਮਝਦਾਰ ਹੋਣਗੀਆਂ ਤੇ ਘਰ ਦਾ ਕੁਝ ਬਣੇਗਾ, ਨਹੀਂ ਤੇ ਘਰ ਦਾ ਨੰਦੂ ਕੱਢ ਕੇ ਛੱਡਦੀਆਂ ਨੇ ਬੀਬੀਆਂ ਜਿਹੜੀਆਂ ਕਬੂਦੀਆਂ ਤੇ ਇਸ ਤਰ੍ਹਾਂ ਦੀਆਂ ਜ਼ਬਾਨ ਦੀਆਂ ਚਸਕੋਰੀਆਂ, ਹਾਂਜੀ, ਜਿਨ੍ਹਾਂ ਨੇ ਥੋੜਾ ਜਿਹਾ ਜ਼ਬਾਨ ਦਾ ਚਸਕਾ, ਇਹਦੇ ਵਾਸਤੇ ਉਹਨੇ ਹਰ ਵੇਲੇ ਆਪਣੇ ਆਪ ਨੂੰ ਚਸਕੇ ਲਾਉਂਦਿਆ ਰਹਿਣਾ ਤੇ ਘਰ 'ਚ ਛੋਟੀ ਛੋਟੀ ਉਹਨੇ ਆਖਣਾ ਥੋੜਾ ਜਿਹਾ ਮੈਂ ਖਰਚ ਕਰਨ ਲੱਗੀਆਂ, ਇਹਦੇ ਨਾਲ ਕੀ ਜ਼ਾਇਆ ਹੁੰਦਾ ਹੈ, ਹਾਂਜੀ। ਤੋ ਨਿੱਕੀਆਂ ਨਿੱਕੀਆਂ ਥੋੜਾ ਖਰਚ ਕੀਤਿਆਂ ਵੀ ਉਹ ਘਰ ਦਾ ਸਾਰਾ ਸਤਿਆਨਾਸ਼ ਹੋ ਜਾਂਦਾ। ਲੋ ਜੀ ਸਾਹਿਬੋ, ਵੇਖੋ ਕਿੱਡਾ ਮੱਤ ਭਰਿਆ, ਕਿੱਡਾ ਸਬਕ ਆਮੋਜ਼ ਅਖਾਣ ਸਾਨੂੰ ਭਿਜਵਾਇਆ ਸਾਡੇ ਵੀਰ ਪ੍ਰੇਮ ਸ਼ਰਮਾ ਜੀ ਨੇ ਦਿੱਲੀ ਤੋਂ। ਅਖਾਣ ਇਸ ਤਰ੍ਹਾਂ ਹੈ ਵੀ ਮਰਦ ਘਰ ਨੂੰ ਕਈਆਂ ਨਾਲ ਵੀ ਢਾਏ ਤੇ ਨਹੀਂ ਢਾ ਸਕਦਾ, ਤੇ ਔਰਤ ਸੂਈ ਨਾਲ ਵੀ ਢਾ ਸਕਦੀ ਹੈ। ਬਾਜਵਾ ਸਾਹਿਬ ਵੇਖੋ ਕਿੱਡੀ ਇਹਦੀ ਸੋਹਣੀ ਵੰਡ ਕੀਤੀ ਹੈ ਕਿ ਘਰਦਾਰੀ ਸੰਭਾਲਣਾ ਤੇ ਔਰਤ ਦਾ ਕੰਮ ਹੈ ਨਾ ਜੀ। ਘਰ ਦੀ ਵਲਗਣ ਦੇ ਅੰਦਰ ਰਾਜ ਔਰਤ ਦਾ ਹੁੰਦਾ। ਖਾਤੂਨੇ ਖਾਨਾ, ਜਿਹੜੀ ਸਵਾਣੀ ਹੈ, ਜਿਹੜੀ ਪਤਨੀ ਹੈ, ਉਹਨੇ ਸਾਰੇ ਘਰ ਨੂੰ ਸਾਂਭਣਾ। ਹੁਣ ਬੰਦਾ ਜਿੰਨੀਆਂ ਮਰਜ਼ੀ ਕਮਾਈਆਂ ਕਰੇ, ਜਿੰਨੇ ਮਰਜ਼ੀ ਖਰਚੇ ਵੀ ਕਰੇ, ਕੋਈ ਉਹਦੇ 'ਚ ਬਦ ਅਮਲੀਆਂ ਵੀ ਹੋਣ, ਜੇ ਜ਼ਨਾਨੀ ਚੰਗੀ ਹੋਵੇ ਨਾ, ਘਰ ਦੀ ਖਾਤੂਨ ਜਿਹੜੀ ਜਿਹਨੇ ਘਰ ਚਲਾਣਾ, ਜਿਹਦੇ ਸਿਰ ਤੇ ਘਰ ਹੁੰਦਾ, ਪਿਆਰਿਓ, ਘਰ ਜਿਹੜਾ ਨਾ ਜੀ, ਉਹ ਮੀਆਂ ਬੀਵੀ ਦੀ ਬਾਹਮੀ ਰਫਾਕਤ, ਇੱਕ ਦੂਜੇ ਦੇ ਨਾਲ ਬਾਹਮੀ ਤਾਵਨ ਦੇ ਨਾਲ ਇੱਕ ਦੂਜੇ ਦੀ ਮਨ ਮਨੌਤੀ ਕਰਕੇ ਫੇਰ ਹੀ ਘਰ ਚੱਲਦੇ ਨੇ ਨਾ ਜੀ। ਅਸਾਂ ਵੇਖਿਆ ਕਿ ਬੰਦੇ ਬੜੇ ਬੜੇ ਬਦ ਇਖਲਾਕ ਵੀ ਹੁੰਦੇ ਨੇ, ਅਸਾਂ ਵੇਖਿਆ ਬਦ ਕਿਰਦਾਰ ਵੀ ਹੁੰਦੇ ਨੇ। ਅਸੀਂ ਆਪਣੇ ਆਲੇ ਦੁਆਲੇ ਵੇਖਿਆ ਕਿ ਮਰਦ ਦੇ 'ਚ 100 ਬੁਰਿਆਈ ਹੈ। ਉਹ ਸ਼ਰਾਬੀ ਹੈ, ਜੁਆਰੀ ਹੈ, ਉਹਦੀ ਬੀਵੀ ਨੇਕ ਹੈ, ਕਿਸੇ ਚੰਗੇ ਮਾਪਿਆਂ ਦੀ ਧੀ ਹੈ, ਤੇ ਪਿਆਰਿਓ ਉਹ ਘਰ ਜੁੜਿਆ ਰਹਿੰਦਾ। ਉਹ ਸਗੋਂ ਆਪਣੇ ਬੰਦੇ ਦੇ ਐਬਾਂ ਤੇ ਪਾਪਾਂ ਤੇ ਅਸਾਂ ਅੱਲਾ ਜਾਣਦਾ ਵੇਖਿਆ, ਐਡੀਆਂ ਨੇਕ ਮਾਪਿਆਂ ਦੀਆਂ ਜਾਈਆਂ ਵੀ ਵੇਖੀਆਂ ਨੇ ਕਿ ਉਹ ਆਪਣੇ ਬੰਦੇ ਦੇ ਐਬਾਂ ਤੇ ਉਹਦੇ ਪਾਪਾਂ ਤੇ ਸਗੋਂ ਪਰਦਾ ਪਾ ਛੱਡਦੀਆਂ ਨੇ। ਆਪਣੇ ਪੇਕਿਆਂ ਤੱਕ ਵੀ ਨਹੀਂ ਖਬਰ ਹੋਣ ਦਿੰਦੀਆਂ ਕਿ ਮੇਰੇ ਮਾਂ ਪਿਓ ਵੀ ਸੜਨਗੇ ਘਰ ਬੈਠੇ, ਉਹਨਾਂ ਦੀ ਵੀ ਐਵੇਂ ਬਲੱਡ ਪ੍ਰੈਸ਼ਰ ਵਧੇਗਾ, ਸ਼ੂਗਰ ਹੋ ਜਾਏਗੀ, ਮਾਂ ਮਰ ਜਾਏਗੀ। ਉਹ ਆਪਣੀ ਜਾਨ ਤੇ ਸਭ ਕੁਝ ਜਰ ਜਾਂਦੀਆਂ ਤੇ ਪਿਆਰਿਓ ਘਰ ਜੁੜਿਆ ਰਹਿੰਦਾ। ਵੇਖੋ ਨਾ, ਹੁਣ ਕਈਆਂ ਨਾਲ ਢਾਣ ਦਾ ਮਤਲਬ ਇਹ ਵੇ ਕਿ ਵੱਡੇ ਵੱਡੇ ਬਦ ਅਮਲੀਆਂ ਕਰਦਾ ਮਰਦ,
ਕਈ ਵੱਡੀ ਚੀਜ਼ ਹੈ, ਸੂਈ ਛੋਟੀ ਚੀਜ਼ ਹੈ। ਵੇਖੋ ਨਾ, ਸੂਈ ਦੇ ਨਾਲ ਔਰਤ ਛੋਟੀ ਜਿਹੀ ਵੀ ਲਗਜ਼ਸ਼ ਕਰੇ, ਸੂਈ ਤੋਂ ਮੁਰਾਦ ਹੈ ਵੇ ਕਿ ਔਰਤ ਦੀ ਛੋਟੀ ਜਿੰਨੀ ਲਗਜ਼ਸ਼ ਵੀ ਜਿਹੜੀ ਹੈ ਨਾ, ਉਹ ਘਰ ਨੂੰ ਤੋੜ ਦਿੰਦੀ ਹੈ, ਤੋੜ ਸਕਦੀ ਹੈ। ਮਰਦ ਜਿਹੜਾ ਨਾ ਜੀ, ਉਹਦੇ ਵੱਡੇ ਤੋਂ ਵੱਡੇ ਐਬ ਜਿਹੜੇ ਨੇ ਉਹ ਇਸ ਵਾਸਤੇ ਵੀ ਘਰ ਨਹੀਂ ਟੁੱਟਣ ਦਿੰਦੇ ਕਿ ਜੇ ਤੇ ਖਤੂਨੇ ਖਾਨਾ ਨੇਕ ਹੋਵੇ, ਉਹ ਟੁੱਟਣ ਨਹੀਂ ਦਿੰਦੀ। ਦੂਜੀ ਪਿਆਰਿਓ ਗੱਲ ਹੈ ਵੇ ਕਿ ਸਾਡੇ ਵਸੇਬ ਵਿੱਚ, ਸਾਡੀ ਸੁਸਾਇਟੀ 'ਚ, ਸਾਡੇ ਮੁਆਸ਼ਰੇ ਦੇ ਵਿੱਚ ਮਰਦ ਜਿੰਨੀਆਂ ਮਰਜ਼ੀ ਬੇਗੈਰਤੀਆਂ ਕਰੇ, ਉਹਦੀਆਂ ਕਬੂਲ ਕਰ ਲਿੱਤੀਆਂ ਜਾਂਦੀਆਂ ਨੇ। ਔਰਤ ਵੱਲੋਂ ਇੱਕ ਲਗਜ਼ਸ਼ ਹੋ ਜਾਏ ਤੇ ਆਖਿਆ ਜਾਂਦਾ, ਲਓ ਜੀ ਇਹਨੇ ਤੇ ਸਾਡੀ ਪੱਗ ਰੋਲ ਛੱਡੀ, ਇਹਨੇ ਸਾਡੀ ਆਬਰੂ ਨਹੀਂ ਪੂਰੇ ਮੁਆਸ਼ਰੇ 'ਚ ਰਹਿਣ ਦਿੱਤੀ, ਸਾਡਾ ਰਿਹਾ ਹੀ ਕੱਖ ਨਹੀਂ, ਇਹਦੇ ਪਿਓ ਦਾਦਾ ਹੀ ਭੈੜਾ ਸੀ। ਔਰਤ ਦੀ ਛੋਟੀ ਜਿੰਨੀ, ਸੂਈ ਤੋਂ ਮੁਰਾਦ ਨਿੱਕੀ ਜਿੰਨੀ ਲਗਜ਼ਸ਼, ਉਹਦੀ ਭੁੱਲ ਚੁੱਕ ਜਿਹੜੀ ਹੈ ਨਾ, ਉਹ ਅਸੀਂ ਮਾਫ ਨਹੀਂ ਕਰਦੇ। ਵੇਖ ਲਓ, ਸਾਡਾ ਮੁੰਡਾ ਬਾਹਰ ਕੋਈ ਬੜੀ ਵੱਡੀ ਬਦਕਾਰੀ ਵੀ ਕਰ ਰਾਵੇ, ਚੁੱਪ ਕਰ ਰਹਿੰਦੇ ਆ, ਓਡਾ ਨੋਟਿਸ ਨਹੀਂ ਲੈਂਦੇ। ਤੇ ਸਾਡੀ ਧੀ ਛੋਟੀ ਜਿਹੀ ਗੱਲ ਵੀ ਕੋਈ ਐਸੀ ਬਾਹਰ ਅਸੀਂ ਸੁਣ ਲਈਏ ਨਾ ਆਪਣੀ ਧੀ ਭੈਣ ਦੀ, ਅਸੀਂ ਸਮਝਦੇ ਹਾਂ ਜਨਾਬ ਸਾਡੀ ਹੁਣ ਇੱਜ਼ਤ ਦਾ ਮਸਲਾ ਬਣ ਗਿਆ। ਔਰ ਇਹ ਸਾਰੀ ਆਨਰ ਕਿਲਿੰਗ ਜਿੰਨੀ ਹੁੰਦੀ ਹੈ, ਗੈਰਤ ਦੇ ਨਾਂ ਤੇ ਕਤਲ, ਇਹ ਸਾਰੇ ਕੁੜੀਆਂ ਨੂੰ ਹੀ ਹੁੰਦੇ ਨੇ। ਕਦੀ ਤੁਸੀਂ ਨਹੀਂ ਵੇਖਿਆ ਕਿ ਕਿਸੇ ਬੰਦੇ ਨੇ ਆਪਣੇ ਪੁੱਤਰ ਨੂੰ ਕਤਲ ਕੀਤਾ ਹੋਵੇ ਗੈਰਤ ਦੇ ਨਾਂ ਤੇ। ਪੁੱਤਰ ਵੀ ਤਾਂ ਬੜੀ ਬੜੀ ਵੱਡੀ ਬੇਗੈਰਤੀ ਕਰਦੇ ਨੇ, ਲੇਕਿਨ ਮਾਪੇ ਚੁੱਪ ਕਰ ਰਹਿੰਦੇ ਨੇ। ਪੁੱਤਰ ਜੋ ਹੋਇਆ ਤੇ ਧੀ ਦੀ ਗੱਲ ਜਰਦਾ ਹੀ ਕੋਈ ਨਹੀਂ। ਸੋ ਇਹਦੇ 'ਚ ਆਖਿਆ ਇਹੋ ਹੀ ਗਿਆ ਕਿ ਸਾਡੇ ਵਸੇਬ ਦੇ ਵਿੱਚ ਮਰਦ ਨੂੰ ਹਰ ਸ਼ੈ ਮਾਫ ਹੈ। ਜਿਵੇਂ ਆਖਦੇ ਨਹੀਂ ਵੀ ਫਲਾਣੇ ਨੂੰ 10 ਕਤਲ ਮਾਫ ਸਨ, ਅੰਗਰੇਜ਼ ਦੇ ਟਾਈਮ ਇਹਦੀ ਇੰਨੀ ਗੱਲ ਸੀ ਕਿ ਇਹਨੂੰ ਤੇ ਜਨਾਬ 7 ਕਤਲ ਮਾਫ ਸਨ, ਇਹਨੂੰ 10 ਕਤਲ ਮਾਫ ਸਨ। ਉਹੀ ਹਿਸਾਬ ਹੈ ਪਿਆਰਿਓ, ਹੁਣ ਵੀ ਇਹ ਮਰਦ ਦਾ ਹੀ ਮੁਆਸ਼ਰਾ ਹੈ। ਮਰਦ ਜੋ ਮਰਜ਼ੀ ਕਰੇ, ਘਰ ਨਹੀਂ ਢਹਿੰਦਾ। ਜਿੰਨੀਆਂ ਮਰਜ਼ੀ ਬਦਕਾਰੀਆਂ, ਬਦ ਅਮਲੀਆਂ ਕਰੇ, ਪਾਪ ਕਰੇ, ਘਰ ਜੁੜਿਆ ਰਹਿੰਦਾ। ਤੇ ਔਰਤ ਨਿੱਕੀ ਜਿੰਨੀ ਇੱਕ ਪੈਰ ਚੁੱਕ ਲਵੇ ਨਾ ਜੀ, ਤੇ ਘਰ ਦੇ ਸਾਰੇ ਜੀ ਜਿਹੜੇ ਨੇ ਨਾ, ਉਹ ਆਖਦੇ ਨੇ ਕਿ ਇਹ ਇੱਕ ਕਦਮ ਇਹਨੇ ਸਾਡੀ ਮਰਜ਼ੀ ਦੇ ਖਿਲਾਫ ਚੁੱਕਿਆ, ਸਾਡੀ ਇੱਜ਼ਤ ਹੀ ਨਹੀਂ ਰਹੀ, ਸਾਡੀ ਗੈਰਤ ਨਹੀਂ ਰਹੀ, ਅਸੀਂ ਬਗੈਰਤ ਹੋ ਗਏ ਹਾਂ, ਹੁਣ ਇਹਨੂੰ ਕਤਲ ਹੀ ਕਰਾਂਗੇ ਤੇ ਸਾਡੀ ਜਾਨ ਛੁੱਟਣੀ ਹੈ। ਇਸ ਖਾਨ ਦੇ ਵਿੱਚ ਬਾਜਵਾ ਸਾਹਿਬ ਜਿਹੜੀ ਗੱਲ ਸਮਝਾਈ ਉਹ ਵੀ ਸੋਨੇ ਦੀ ਹੈ ਕਿ ਔਰਤ ਪੋਰੀਆ ਪੋਰੀਆ ਜੋੜਦੀ ਰਵੇ ਤੇ ਘਰ ਦਿਨੋਂ ਦਿਨ ਉੱਤੇ ਦਾ ਉੱਤੇ ਜਾਂਦਾ, ਤਰੱਕੀਆਂ ਕਰਦਾ ਉਹਦਾ ਖਾਉਂਦ ਵੀ। ਦੂਸਰਾ ਪਿਆਰਿਓ ਇਹ ਵੇ ਕਿ ਸਾਡੇ ਵਸੇਬ ਵਿੱਚ ਔਰਤ ਕੋਲ ਗਲਤੀ ਕਰਨ ਦੀ ਗੁੰਜਾਇਸ਼ ਕੋਈ ਨਹੀਂ। ਔਰਤ ਥੋੜਾ ਜਿਹਾ ਵੀ, ਇੱਕ ਛੋਟਾ ਜਿਹਾ ਵੀ ਕੋਈ ਐਸਾ ਕੰਮ ਕਰ ਲਵੇ ਜਿਹੜਾ ਸਾਰੇ ਘਰਦਿਆਂ ਨੂੰ, ਉਹਦੇ ਸਸੁਰਾਲੀ ਅਜ਼ੀਜ਼ਾਂ ਨੂੰ ਹੀ ਨਾ ਕਬੂਲ ਹੋਵੇ, ਬਲਕਿ ਪੇਕੇ ਘਰ ਵੀ ਕੋਈ ਛੋਟੀ ਜਿਹੀ ਐਸੀ ਗੱਲ ਕਰ ਲਵੇ ਜਿਹੜੀ ਮਾਂ ਪਿਓ ਭਰਾਵਾਂ ਦੇ ਖਿਲਾਫ ਹੋਵੇ, ਉਹਨਾਂ ਦੀ ਸੋਚ ਦੇ ਖਿਲਾਫ, ਉਹਨਾਂ ਦੀ ਖੁਆਇਸ਼ ਦੇ ਖਿਲਾਫ ਹੋਵੇ, ਆਖਦੇ ਨੇ ਜੀ ਸਾਡਾ ਕੱਖ ਨਹੀਂ ਰਿਹਾ, ਅਸੀਂ ਉਹਨੇ ਪਿੰਡ 'ਚ ਰਹਿਣ ਜੋਗੇ ਨਹੀਂ ਰਹੇ, ਸਾਡਾ ਘਰ ਹੀ ਤਬਾਹ ਕਰ ਛੱਡਿਆ ਇਸ ਔਰਤ। ਸੋ ਇਸ ਅਖਾਨ 'ਚ ਧੀਆਂ ਨੂੰ ਇਹ ਗੱਲ ਸਮਝਾਈ ਗਈ ਹੈ ਕਿ ਤੁਸੀਂ ਬੇਟਾ ਐਸੇ ਕੰਮ ਕਰੋ ਜਿਹੜੇ ਕਿ ਐਨ ਦੀਨ ਇਸਲਾਮ ਦੇ ਵੀ ਮੁਤਾਬਕ ਹੋਣ, ਤੇ ਸਾਡੀ ਵਸੋਂ ਦੇ ਜਿਹੜੇ ਤਕਾਜ਼ੇ ਨੇ, ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੇ ਵਸੇਬ ਦੀਆਂ, ਉਹਨਾਂ ਦੇ ਵੀ ਮੁਤਾਬਕ ਆਪਣੇ ਮਾਪਿਆਂ ਦੀ ਪੱਗ ਦਾ, ਭੈਣਾਂ ਭਰਾਵਾਂ ਦੀ ਇੱਜ਼ਤ ਦਾ ਖਿਆਲ ਰੱਖ ਕੇ ਜ਼ਿੰਦਗੀ ਗੁਜ਼ਾਰੋ, ਫੇਰ ਹੀ ਘਰ ਸੋਹਣੇ ਰਹਿਣਗੇ ਤੇ ਜੁੜੇ ਰਹਿਣਗੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली रौनक हो जाऊं चट